अस्सलाम वालेकुम नाज़रीन, मैं अजमल सोनी ते तुसीं देख रहे हैं सज्जाद जानी ऑफिशियल। नाज़रीन, एक बहुत बड़ा पैकेज गवर्नमेंट ऑफ पाकिस्तान ने जिहड़ा कीता होया है कि जिहड़े गरीब मुस्तहिक लोग ने उस खानदान नूं 2000 रुपया हर महीने मिलेगा। ते इहदे बारे असीं फैसलाबादी आवाम को पुछदे हां विच किन्ना क खुश ने। आ जाओ मेरे नाल। अस्सलाम वालेकुम। वालेकुम सलाम। दोस्त, गवर्नमेंट ने ऐलान किया कि जिन्हें मुस्तहिक खानदान है, गरीब खानदान है, हर महीने उन्होंने 2000 रुपया मिलिया करेगा। तुसीं इस पैकेज नूं समझदे हो कि ठीक है 2000 वाला? हाँ जी, बहुत अच्छा पैकेज है। अच्छा, अगर तुहानूं 2000 रुपये मिल जाए तुसीं की करोगे? मैं वो 2000 दोबारा लैके ਉਹਦੀ ਜਗ੍ਹਾ ਖਰੀਦਾਂਗਾ। ਜਗ੍ਹਾ ਖਰੀਦ ਕੇ ਉਹਦਾ ਪਲਾਜ਼ਾ ਬਣਾਵਾਂਗਾ, ਜਿਸ ਤਰ੍ਹਾਂ ਚੇਜ਼ਅਪ ਬਣਿਆ ਹੋਇਆ ਵਾ। ਚੇਜ਼ਅਪ ਤਰ੍ਹਾਂ ਪਲਾਜ਼ਾ ਬਣਾ ਕੇ ਉਹ ਮੈਂ ਕਿਰਾਏ ਤੇ ਦੇਵਾਂਗਾ। ਆਸਤਾ ਆਸਤਾ 2000 ਲੈ ਕੇ ਮੈਂ ਪੂਰਾ ਪਾਕਿਸਤਾਨ ਖਰੀਦ ਲੈਣਾ ਵਾ। ਮੈਂ ਤਵੱਕੋ ਲਾ ਕੇ ਬੈਠਾ ਹਕੂਮਤ ਤੋਂ। ਇਹ ਬਹੁਤ ਅੱਛਾ ਫੈਸਲਾ ਹਕੂਮਤ ਦਾ। ਭਾਈਆ ਨੂੰ ਸਿਰਫ 2000 रुपया दे रहे हैं। ਪਾਣ ਪੈਸੇ 'ਚ ਬਰਕਤ ਬੜੀ ਹੁੰਦੀ ਹੈ ਜੇ ਬੰਦਾ ਨੀਅਤ ਨਾ ਦੇਵੇ। ਹਕੂਮਤ ਨੀਅਤ ਨਾ ਦੇ ਰਹੀ ਆ ਤੇ ਉਸ 'ਚ ਬਰਕਤ ਇਨਸ਼ਾਅੱਲਾ ਬਹੁਤ ਹੋਏਗੀ। ਉਹ ਬਰਕਤ ਦੇ ਨਾਲ ਇਨਸ਼ਾਅੱਲਾ ਮੈਂ ਇੱਕ ਕਰੋਲਾ ਲੈਣੀ ਪਹਿਲੇ। ਆ ਵੇਖ ਲਓ ਮੇਰੀ ਗੱਡੀ ਵੀ ਟੁੱਟੀ ਹੋਈ ਆ। ਤੇ 2000 ਰੁਪਇਆ ਲੈ ਕੇ ਸਭ ਤੋਂ ਪਹਿਲੇ ਮੈਂ ਤੇ 70 ਲੈਣੀ ਆ ਨਾ। ਬਾਕੀ ਕੰਮ ਮੈਂ ਬਾਅਦ ਚੋਂ ਕਰਨੇ ਸਾਰੇ। ਉਹ ਲੱਖ ਰੁਪਏ ਦੀ ਹੋਈ ਤੇ ਦੇਣਾ ਤਾਂ ਸਿਰਫ 2000 ਆ। ਭਾਵੇਂ 2000 ਲੈ ਕੇ ਕਿਸ਼ਤਾਂ ਦੇਈ ਜਾਵਾਂਗੇ, ਉਹਨਾਂ ਦੇ 2000 ਨਾ ਗੱਡੀ ਹੋ ਗਈ ਨਾ ਸਾਡੀ। ਅੱਛਾ, ਮੈਨੂੰ ਇਹ ਦੱਸੋ ਕਿ ਅਗਰ ਤੁਹਾਨੂੰ ਅਗਲੇ ਮਹੀਨੇ 2000 ਮਿਲਦਾ ਉਹਦਾ ਕੀ ਕਰੋਗੇ ਤੁਸੀਂ? ਮੇਰੇ ਤੇ ਭਾਵੇਂ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਵਾ। ਹਾਂਜੀ, ਛੋਟੇ ਭਾਈ ਦੀ ਸ਼ਾਦੀ ਕਰਨੀ ਹੈ ਅਗਲੇ ਮਹੀਨੇ। ਜੇ 2000 ਆ ਗਿਆ ਤੇ ਉਹਦੇ ਨਾਲ ਛੋਟੇ ਭਾਈ ਦੀ ਸ਼ਾਦੀ ਕਰਨੀ ਹੈ। ਤੇ ਜੇ ਨਾ ਆਇਆ ਤੇ ਫਿਰ ਕੋਈ ਨਹੀਂ, ਅੱਲਾ ਦੀ ਸਪੁਰਦੇ, ਕੋਈ ਅੱਲਾ ਨਵਾਂ ਸਬਬ ਬਣਾ ਦੇਗਾ। ਤੇ 2000 ਚ ਕਰਨਾ ਸਾਰਾ ਕੁਝ ਤੁਸੀਂ? ਹਾਂਜੀ ਹਾਂਜੀ, ਇਨਸ਼ਾਅੱਲਾ। ਤੇ 2000 ਨਾਲ ਛੋਟੇ ਭਰਾ ਦੀ ਸ਼ਾਦੀ ਕਰਨੀ? ਹਾਂਜੀ, 2 ਛੋਟੇ ਭਰਾ ਦੀ ਸ਼ਾਦੀ ਕਰਨੀ ਆ, ਮਕਾਨ ਪਲਸਤਰ ਕਰਾਉਣਾ ਵਾ, ਉੱਪਰ ਕਮਰਾ ਪਾਇਆ, ਉਹਦੀ ਵਾਇਰਿੰਗ ਵਗੈਰਾ ਕਰਾਣੀ ਆ। ਤੇ 2000 ਚ? ਹਾਂਜੀ ਯਾਰ, ਤੁਸੀਂ 2000 ਨੂੰ ਕੀ ਸਮਝ ਰਹੇ ਹੋ? ਭਾਵੇਂ 2000 ਬੜੀ ਵੱਡੀ ਰਕਮ ਆ। ਅੱਛਾ ਜੀ, ਹਕੂਮਤ ਦੇ ਰਹੀ ਹੈ ਸਾਨੂੰ। ਮੈਨੂੰ ਦੱਸੋਗੇ ਅਗਰ ਤੁਹਾਨੂੰ ਸਵੇਰੇ ਹੀ 2000 ਰੁਪਇਆ ਗਵਰਨਮੈਂਟ ਦੇ ਦਈਏ ਤਾਂ ਉਹਦਾ ਤੁਸੀਂ ਕੀ ਕਰੋਗੇ? ਸਭ ਤੋਂ ਪਹਿਲੇ ਤੇ ਭਾਵੇਂ ਮੈਂ ਆਪਣੇ ਵੱਡੇ ਭਰਾ ਨੂੰ ਹਿੱਸਾ ਦੇਵਾਂਗਾ। ਕਾਹਦਾ? ਮਕਾਨ ਦਾ ਹਿੱਸਾ ਦੇ ਕੇ ਫਿਰ ਮਕਾਨ ਆਪਣੇ ਕੋਲ ਰੱਖਾਂਗਾ। ਉਹ ਵੀਰਿਆ, ਮੇਰੀ ਗੱਲ ਸੁਣ ਲੈ, ਮੈਂ ਤੇਰੇ ਕੋਲ ਕੁਛ ਪੁੱਛ ਰਿਹਾ, ਤੂੰ ਮੈਨੂੰ ਕੁਛ ਦੱਸੀ ਜਾ ਰਿਹਾ ਵਾ ਵੀ ਮੈਂ ਸਿਰਫ ਤੈਨੂੰ ਇਹ ਕਹਿਣਾ, ਸਿਰਫ 2000 ਦੀ ਗੱਲ ਹੋ ਰਹੀ ਆ। 2000 ਨਾਲ ਤੂੰ ਕੀ ਕਰੇਗਾ? ਭਾਵੇਂ ਕੰਮ ਤੇ ਬਹੁਤ ਆ, ਬਾਕੀ ਮੇਰਾ ਛੋਟਾ ਭਰਾ ਨਾ ਬੜਾ ਨਲਾਇਕ ਆ। ਅੱਛਾ, ਮੈਂ 2000 ਨਾਲ ਉਹਨੂੰ ਕੈਨੇਡਾ ਭੇਜ ਦੇਣਾ, ਉੱਥੇ ਸੈੱਟ ਕਰਾ ਦੇਣਾ ਉਹਨੂੰ। 2000 ਰੁਪਏ ਨਾਲ? ਹਾਂਜੀ ਦੋਸਤਾਂ, ਮੈਨੂੰ ਲੱਗਦਾ ਤੂੰ ਸਵੇਰ ਦਾ ਨਾਸ਼ਤਾ ਨਹੀਂ ਕੀਤਾ। ਨਹੀਂ ਭਾਵੇਂ ਅਲਹਮਦੁਲਿਲਾ ਮੈਂ ਸਵੇਰ ਨਾਸ਼ਤਾ ਵੀ ਕੀਤਾ, ਦੁਪਹਿਰੇ ਵੀ ਰੱਜ ਕੇ ਰੋਟੀ ਖਾਧੀ ਆ। ਹੁਣ ਮੈਂ ਸਮੋਸੇ ਖਾ ਕੇ ਆਇਆ ਹਲੇ ਦੋਸਤਾਂ ਦੇ ਨਾਲ। ਤੇ ਤੈਨੂੰ ਮੈਂ 2000 ਦਾ ਪੁੱਛਿਆ, ਤੂੰ ਗੱਲ ਹੋਰ ਪਾਸੇ ਲੈ ਕੇ ਮੈਂ ਕੈਨੇਡਾ ਕਰਾਉਣਾ, ਮੈਂ ਵਿਆਹ, ਮੈਂ ਪਲਸਤਰ ਕਰਾਉਣਾ। ਗੱਲ ਤੇ 2000 ਦੀ ਹੋ ਰਹੀ। 2000 ਦਾ ਤਾਂ 5 ਕਿਲੋ ਘੇ ਨਹੀਂ ਆਉਂਦਾ। ਨਹੀਂ ਮੈਂ ਗਰੀਬਾਂ 'ਚ ਵੀ ਵੰਡਣੇ ਪੈਸੇ। ਮੈਂ ਕਿੰਨਿਆਂ ਨੂੰ ਕਹਿ ਕੇ ਵੀ ਆਇਆ ਵਾਂ। ਮੈਂ ਕੱਲ ਹਲੇ ਐਲਾਨ ਸੁਣਿਆ ਹਕੂਮਤ ਦਾ, ਤੇ ਮੈਂ ਬੜੇ ਦੋਸਤਾਂ ਨੂੰ ਤਵੱਕੋ ਲਾ ਕੇ ਦਿੱਤੀ। ਮੈਂ ਕਿਹਾ ਮੈਨੂੰ ਆ ਗਿਆ ਨਾ 2000, ਮੈਂ ਤੁਹਾਡੇ ਅਕਾਊਂਟ 'ਚ ਜਿੰਨਾ ਹੋ ਸਕਿਆ ਤੁਹਾਡੇ ਅਕਾਊਂਟ 'ਚ ਮੈਂ ਆਪਣੇ ਵੱਲੋਂ ਨਾ ਜਿੰਨੀ ਤੌਫੀਕ ਹੋਈ ਤੁਹਾਨੂੰ ਮੈਂ ਇਨਸ਼ਾਅੱਲਾ ਤੁਹਾਡੀ ਮਦਦ ਕਰਾਂਗਾ। ਦੋਸਤਾਂ, ਮੇਰੀ ਗੱਲ ਜ਼ਰਾ ਗੌਰ ਨਾਲ ਸਮਝ ਕੇ, ਅਗਰ ਤੈਨੂੰ ਵਾਕਈ ਗਵਰਨਮੈਂਟ 2000 ਰੁਪਇਆ ਦੇਂਦੀ, ਮੈਂ ਉਹਦੀ ਗੱਲ ਕਰਾਂ, ਉਹਦਾ ਕੀ ਕਰਾਂਗਾ 2000 ਦਾ? ਮੈਂ ਆਪਣੇ ਮਹੱਲੇ 'ਚ ਜਿਹੜੀਆਂ ਬੇਵਾ ਔਰਤਾਂ ਵਾ ਸਾਰਿਆਂ ਨੂੰ ਸਿਲਾਈ ਮਸ਼ੀਨਾਂ ਦੇਵਾਂਗਾ, ਕੱਪੜੇ ਧੋਣ ਵਾਲੀਆਂ ਮਸ਼ੀਨਾਂ ਦੇਵਾਂਗਾ। ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਰਕਸ਼ੇ ਲੈ ਕੇ ਦੇਵਾਂਗਾ। ਜਿਨ੍ਹਾਂ ਵਿਚਾਰਿਆਂ ਦਾ ਕੰਮ ਨਹੀਂ ਉਹਨਾਂ ਨੂੰ ਕੰਮ ਸ਼ੁਰੂ ਕਰਾ ਕੇ ਦੇਵਾਂਗਾ। ਜਿਹੜਾ ਕੰਮ ਕਰਨਾ ਚਾਹੁੰਦਾ ਵਾ, ਮੈਂ ਆਪਣਾ ਨੰਬਰ ਦੱਸ ਦਿੰਦਾ ਵਾ, ਮੇਰੇ ਨਾਲ ਰਾਬਤਾ ਕਰ ਲੈਣ। ਹਕੂਮਤ ਵੱਲੋਂ ਜਿੱਦਾਂ ਹੀ ਮੈਨੂੰ ਪੈਸੇ ਆਏ ਮੈਂ ਉਹਨਾਂ ਨੂੰ ਕੰਮ ਸ਼ੁਰੂ ਕਰਾ ਦਾਂਗਾ। ਕਿੰਨੇ ਪੈਸੇ ਹੋਣੇ ਤੈਨੂੰ? 2000 ਰੁਪਏ। ਵੀਰਿਆ, ਮੈਨੂੰ ਲੱਗਦਾ ਤੂੰ ਸ਼ਦਾਈ ਹੋ ਗਿਆ ਵਾ। ਨਹੀਂ ਭਾਵੇਂ ਇਦਾਂ ਦੀ ਕੋਈ ਗੱਲ ਨਹੀਂ। ਮੈਂ ਨੰਬਰ ਦੇ ਦੇਣਾ ਤੁਹਾਨੂੰ ਵੀ ਕਿਸੇ ਨੂੰ ਚਾਹੀਦੀ ਹੋਈ ਸਿਲਾਈ ਮਸ਼ੀਨ ਤੇ ਦੱਸ ਦੇਣਾ, ਮੈਨੂੰ ਰਾਬਤਾ ਕਰ ਲੈਣਾ, ਮੈਂ ਪਹੁੰਚਾ ਦਾਂਗਾ ਤੁਹਾਨੂੰ। ਉਹ ਭਾਈ, ਤੂੰ ਕੋਲ ਹੀ ਨਾਲ ਐਡਰੈਸ ਵੀ ਦੱਸ ਦੇਣਾ ਤੁਸੀਂ ਆਪਣਾ, ਕੋਈ ਮਸਲਾ ਨਹੀਂ। ਮੈਂ ਇਸ ਗੱਡੀ ਤੇ ਆ ਕੇ ਤੁਹਾਨੂੰ ਛੱਡ ਜਾਵਾਂਗਾ। ਇਹਨੂੰ ਕਿ ਆਪ ਪਹੁੰਚਾਏਗਾ? ਹਾਂਜੀ ਆਪ। ਅੱਛਾ ਵੀ ਦੋਸਤਾਂ, ਮੇਰੀ ਹੁਣ ਗੱਲ ਗੌਰ ਨਾਲ ਸੁਣਨੀ ਆ। ਕੋਈ ਜਵਾਬ ਨਹੀਂ, ਉਹ ਜਿਹੜਾ ਕਿ ਮੇਰੀ ਵੀ ਸਮਝ ਆ ਜਾਵੇ ਤੇ ਆਵਾਮ ਦੀ ਵੀ ਸਮਝ ਆ ਜਾਵੇ। ਅਗਰ ਤੈਨੂੰ 2000 ਰੁਪਇਆ ਮਿਲ ਜਾਂਦਾ ਤਾਂ ਸਹੀ ਦੱਸਣ ਤੂੰ ਕਰਨਾ ਕੀ ਹੈ? ਭਾਵੇਂ ਦਰਅਸਲ ਗੱਲ ਪਤਾ ਕੀ ਹੈ, ਮੇਰਾ ਘਰ ਹੈਗਾ ਵਾ ਰੋਡ ਤੋਂ 10 ਕਿਲੋਮੀਟਰ ਦੂਰ ਅੰਦਰ ਪਿੰਡ 'ਚ। ਅੱਛਾ, ਤੇ ਮੈਂ ਉਹ ਸਾਰਾ ਸਭ ਤੋਂ ਪਹਿਲੇ ਤੇ ਰੋਡ ਪੱਕਾ ਕਰਾਉਣਾ ਵਾ। ਉਸ ਤੋਂ ਬਾਅਦ ਉੱਤੇ ਸੰਗੇ ਮਰਮਰ ਲਵਾਣੀ ਹੈ, ਰੋਡ ਤੇ ਲਾਈਟਿੰਗ ਕਰਵਾਣੀ ਹੈ ਰੋਡ ਤੇ। ਤੇ ਜੋ ਹੋ ਸਕਿਆ ਨਾ ਮੈਂ ਡੈਕੋਰੇਸ਼ਨ ਕਰਵਾਣੀ ਹੈ ਤਾਂ ਕਿ ਘਰ ਆਣ ਜਾਣ ਦਾ ਕੋਈ ਮਸਲਾ ਨਾ ਬਣੇ। ਮੈਂ ਸੋਚ ਕੇ ਬੈਠਾ। ਤੁਸੀਂ ਸੋਚ ਕੇ ਬੈਠੇ? ਹਾਂਜੀ। ਤੇ ਬੈਠੇ ਹੀ ਰਹਿਣਾ ਇੱਥੇ। ਅੱਛਾ ਜੀ। ਤੁਹਾਡਾ ਨਾਂ ਕੀ ਹੈ? ਮੁਹੰਮਦ ਜ਼ੁਹੈਬ ਜੀ। ਨਾਜ਼ਰੀਨ, ਜ਼ੁਹੈਬ ਦੀ ਗੁਫ਼ਤਗੂ ਤੁਸੀਂ ਸੁਣ ਲਈ ਆ। ਮੈਨੂੰ ਤੇ ਸਮਝ ਨਹੀਂ ਆਈ, ਜੇ ਤੁਹਾਨੂੰ ਸਮਝ ਆਈ ਤੇ ਮੈਨੂੰ ਦੱਸ ਦਿਓ। ਅੱਲਾ ਦੇ ਹਵਾਲੇ। अस्सलाम वालेकुम। वालेकुम सलाम। भाई, ये गवर्नमेंट ने ऐलान किया कि मुस्तहिक अफराद ने, मुस्तहिक खानदान ने, उन्होंने हर महीने 2000 रुपया दिता जाएगा। सही। तो तुसी की कहते हो भी ये बारे कि ठीक है? गल ये भाया ना कि जिन्नियां भी स्कीमां चल रही ने ना, जी जी जी, बेनज़ीर इनकम सपोर्ट हो गया, सेहत कार्ड हो गया, जी जी, या 2000 रुपया हर महीने जड़ा गरीब आवाम को दिता जाएगा मुस्तहिक अफराद को, ये सब बंद होना चाहिए। अच्छा जी। ऐसा रिलीफ होना चाहिए कि पूरे पाकिस्तान च पूरे आवाम को मिले।
ਜਿਹਦਾ ਫਾਇਦਾ ਪੂਰੇ ਪਾਕਿਸਤਾਨ ਨੂੰ ਹੋਵੇ ਔਰ ਪੂਰੀ ਆਵਾਮ ਨੂੰ ਹੋਵੇ। ਇਹਦਾ 2000 ਦਾ ਫਾਇਦਾ ਕਿਸੇ ਨੂੰ ਨਹੀਂ ਹੈ। ਇਹ ਜਿੰਨਾ ਪੈਕੇਜ ਹੈ, ਅਗਰ ਕੋਈ 4 ਅਰਬ ਰੁਪਏ ਦਾ ਜਾਂ 5 ਅਰਬ ਰੁਪਏ ਦਾ ਕੋਈ ਪੈਕੇਜ ਲਗਾਉਂਦਾ ਹੈ ਕਿ ਗਰੀਬ ਆਵਾਮ ਨੂੰ ਦਿੱਤਾ ਜਾਏਗਾ, ਉਹਦੇ ਵਿੱਚੋਂ ਇਹਨਾਂ ਨੇ 1 ਕਰੋੜ ਰੁਪਈਆ ਜਾਂ 2 ਅਰਬ ਰੁਪਈਆ ਗਰੀਬ ਆਵਾਮ ਨੂੰ ਦੇ ਦੇਣਾ। ਕਿਉਂਕਿ ਉਹਦਾ ਪੈਕੇਜ ਇਹ ਹੁੰਦਾ ਹੈ ਕਿ 2000 ਰੁਪਈਆ ਅਗਰ 2 ਅਰਬ ਰੁਪਈਆ 2000 ਦੇ ਹਿਸਾਬ ਨਾਲ ਪੂਰੇ ਪਾਕਿਸਤਾਨ ਤਕਸੀਮ ਕਰ ਦਿੱਤਾ ਜਾਵੇ, ਤਕਰੀਬਨ ਅੱਧੇ ਪਾਕਿਸਤਾਨ ਨੂੰ ਮਿਲ ਜਾਣਾ, ਪਰ ਬਾਕੀ ਜਿਹੜਾ 3-4 ਅਰਬ ਰੁਪਈਆ ਇਹਨਾਂ ਜੇਬ 'ਚ ਚਲੇ ਜਾਣਾ। ਇਹ ਜਿੰਨੇ ਵੀ ਪੈਕੇਜ ਹੁੰਦੇ ਨੇ ਸਾਰੇ ਇਹ ਆਪਣੇ ਸਹੂਲਤ ਵਾਸਤੇ ਹਾਸਲ ਕਰਦੇ ਨੇ ਕਿ ਸਾਡੀਆਂ ਜੇਬਾਂ ਭਰੀਆਂ ਰਹਿਣ। ਠੀਕ ਹੈ। ਪਰ ਇਹਨਾਂ ਗਰੀਬ ਆਵਾਮ ਨੂੰ ਕੋਈ ਫਾਇਦਾ ਨਹੀਂ। ਫਾਇਦਾ ਇਹ ਹੋਣਾ ਚਾਹੀਦਾ ਕਿ ਜਿੰਨਾ ਵੀ ਫੈਸਿਲਿਟੀਜ਼ ਹੋਵੇ ਪੂਰੇ ਪਾਕਿਸਤਾਨ ਦੀ, ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ, ਸਭ ਨੂੰ ਹੋਣਾ ਚਾਹੀਦਾ। ਇਹ ਪੈਕੇਜ ਨਹੀਂ ਚੱਲਣੇ ਚਾਹੀਦੇ, ਇਹ ਬਿਲਕੁਲ ਬੰਦ ਹੋ ਜਾਣੇ ਚਾਹੀਦੇ ਨੇ। ਤੇ ਅਗਲੀ ਗੱਲ ਹੈ ਕਿ ਅਗਰ ਤੁਹਾਨੂੰ 2000 ਰੁਪਏ ਮਿਲ ਜਾਏ ਤੁਸੀਂ ਕੀ ਕਰੋਗੇ ਉਸ 2000 ਦਾ? 2000 ਨਾਲ ਭਾਵੇਂ ਜਿੱਡੀ ਮਹਿੰਗਾਈ ਚੱਲ ਰਹੀ ਹੈ ਇਹਦੇ ਨਾਲ ਤੇ ਬੱਚੇ ਦੀ 1 ਮਹੀਨੇ ਦੀ ਫੀਸ ਵੀ ਨਹੀਂ ਅਦਾ ਹੁੰਦੀ, ਬਲਕਿ ਉਹਦੀ ਅਕੈਡਮੀ ਦੀ ਫੀਸ ਵੀ ਨਹੀਂ ਅਦਾ ਹੁੰਦੀ। ਤੇ ਤੁਹਾਨੂੰ ਕਿਹੜਾ ਪੈਕੇਜ ਹੋਣਾ ਚਾਹੀਦਾ ਕਿ ਕਿਹੜਾ ਪੈਕੇਜ ਹੋਵੇ ਜਿਹਦੇ ਨਾਲ ਆਵਾਮ ਨੂੰ ਕੋਈ ਸਕੂਨ ਮੈਂ ਮਿਲੇ? ਤੇ ਅੱਗੇ ਭਾਵੇਂ ਕਿਹਾ ਕਿ ਪੈਕੇਜ ਐਸਾ ਹੋਣਾ ਚਾਹੀਦਾ ਕਿ ਪੂਰੀ ਆਵਾਮ ਨੂੰ ਉਹਦਾ ਫਾਇਦਾ ਹੋਵੇ, ਮਹਿੰਗਾਈ ਕਮ ਹੋਵੇ, ਹਰ ਚੀਜ਼ ਜਿਹੜੀ ਹੈ ਲੈਵਲ ਤੇ ਆਵੇ ਤਾਂ ਕਿ ਹਰ ਆਦਮੀ ਗਰੀਬ ਔਰ ਅਮੀਰ ਉਹਨੂੰ ਆਸਾਨੀ ਦੇ ਨਾਲ ਹੈਂਡਲ ਕਰ ਸਕੇ। ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਤੁਸੀਂ ਸੁਣੀ ਗੁਫ਼ਤਗੂ ਦੋਸਤਾਂ ਦੀ, ਆਜੋ ਚੱਲੀਏ। अस्सलाम वालेकुम। वालेकुम सलाम। ਆ ਦੋਸਤਾ ਗਵਰਨਮੈਂਟ ਨੇ ਐਲਾਨ ਕੀਤਾ ਵੀ ਹਰ ਜਿਹੜਾ ਗਰੀਬ ਖਾਨਦਾਨ ਆ, ਮੁਸਤਹਿਕ ਲੋਕ ਨੇ, ਉਹਨਾਂ ਨੂੰ ਹਰ ਮਹੀਨੇ 2000 ਰੁਪਇਆ ਘਰ ਪਹੁੰਚੇਗਾ। पहुंचेगा ਤੇ जी। ਉਹਦੇ ਬਾਰੇ ਤੂੰ ਕੀ ਕਹਿਣਾ ਚਾਹੁੰਦਾ? मैं यही करना चाहना जी, मिले जी। मजदूर आदमी है, किसी की दिहाड़ी लगती किसी की नहीं लगती जी। ਅੱਛਾ बोतल चुक के अपना बक्का सारते हैं जी, ਅੱਛਾ दिहाड़ी नहीं लगती जी। ਅੱਛਾ ਇਹ ਤੈਨੂੰ 2000 ਰੁਪਇਆ ਮਿਲ ਜਾਏ ਤਾਂ ਕੀ ਕਰੇਗਾ? मैं पाकिस्तान तो बाहर चले जाना, फैमिली के नाल फिट हो जाना। ਅੱਛਾ ਫੈਮਿਲੀ ਦੇ ਨਾਲ ਬਾਹਰ ਸੈੱਟ ਹੋ ਜਾਣਾ। ਉਹ ਭਰਾਵਾ ਸਿਰਫ 2000 ਰੁਪਇਆ ਵਾ, 2000 तो बस मैं भी उत्थे चले जाना, ਉੱਥੇ ਚੱਲ ਜਾਣਾ। ਤੇ ਇੱਥੇ ਪਿੱਛੇ ਤੈਨੂੰ ਕੋਈ ਪਰਵਾਹ ਨਹੀਂ ਪਾਕਿਸਤਾਨੀਆਂ ਦੀ? जान छुट जाएगी। ਅੱਛਾ ਜੀ। ਤੇ ਹੋਰ ਕੋਈ ਪੈਗਾਮ ਨਹੀਂ ਮੈਂ ਤੈਨੂੰ ਸਹੀ ਪੁੱਛ ਰਿਹਾ। ਮੈਂ 2000 ਰੁਪਏ ਅਗਰ ਤੁਹਾਨੂੰ ਮਿਲੇ ਤੁਸੀਂ ਕੀ ਕਰੋਗੇ? ਨਾਜ਼ਰੀਨ ਉਹ ਕਹਿ ਰਿਹਾ ਮੈਂ ਆਪਣੀ ਫੈਮਿਲੀ ਨਾਲ ਬਾਹਰ ਚੱਲ ਜਾਣਾ, ਉੱਥੇ ਜਾ ਕੇ ਸੈੱਟ ਹੋ ਜਾਣਾ 2000 ਰੁਪਏ। ਆ ਜਾਓ ਕਿਸੇ ਹੋਰ ਕੋਲ ਚੱਲਦੇ ਹਾਂ। अस्सलाम वालेकुम। वालेकुम सलाम। ਭਾਈ ਨੇ ਗਵਰਨਮੈਂਟ ਨੇ ਇੱਕ ਐਲਾਨ ਕੀਤਾ ਵਾ, ਇੱਕ ਪੈਕੇਜ ਦਿੱਤਾ ਵਾ ਕਿ ਜਿਹੜੇ ਮੁਸਤਹਿਕ ਅਫਰਾਦ ਨੇ, ਖਾਨਦਾਨ ਨੇ, ਉਹਨਾਂ ਨੂੰ ਮਹੀਨੇ ਦਾ 2000 ਰੁਪਏ ਦਿੱਤਾ ਜਾਏਗਾ। हाँ जी हाँ जी। ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ ਕਿ ਠੀਕ ਹੈ ਜਾਂ ਗਲਤ ਹੈ? ਸਾਡੇ ਹਿਸਾਬ ਨਾਲ ਠੀਕ ਆ। ਠੀਕ ਹੈ। ਹਾਂਜੀ। ਅਗਰ ਤੁਹਾਨੂੰ 2000 ਰੁਪਏ ਮਿਲ ਜਾਂਦਾ ਤੁਸੀਂ ਕੀ ਕਰੋਗੇ? ਅਸੀਂ ਆਪਣੇ ਕੰਮ ਦੇ ਵਿੱਚ ਹੀ ਪਾਣਾ ਤਾਂ ਕਹਿਣਾ ਉਦੋਂ ਵਿੱਚ ਹੀ ਰੋਟੀ ਕਮਾਣੀ ਹੈ। ਅਸੀਂ ਕੀ ਕਹਿਣਾ, ਤੁਹਾਡਾ 2000 ਨਾਲ ਗੁਜ਼ਾਰਾ ਹੋ ਜਾਏਗਾ? ਗੁਜ਼ਾਰਾ ਤਾਂ ਨਹੀਂ ਹੈਗਾ, ਅੱਛਾ ਜੀ। ਚਲੋ ਕੋਈ ਆਸਰਾ ਤਾਂ ਹੈਗਾ ਹੀ ਹੈ ਨਾ। ਇਹਦੇ ਕੇ ਕੋਈ ਦਾਲ ਦੱਪਾ ਕਰਨਾ, ਕੋਈ ਮੈਸੇਜ ਦੇਣਾ ਚਾਹੁੰਦੇ ਹੋ ਗਵਰਨਮੈਂਟ ਨੂੰ? ਨਹੀਂ ਕੋਈ ਨਹੀਂ, ਬਸ ਠੀਕ ਹੈ, ਜੋ ਵੀ ਕਰਦੀ ਠੀਕ ਕਰ ਰਹੀ ਠੀਕ ਕਰ ਰਹੇ ਤੁਸੀਂ ਮੁਤਮਈਨ ਹੋ? ਹਾਂਜੀ। ਬਹੁਤ ਸ਼ੁਕਰੀਆ ਜੀ। ਭਾਈ ਨਾ ਗਵਰਨਮੈਂਟ ਨੇ ਪੈਕੇਜ ਦਿੱਤਾ ਕਿ ਜਿਹੜੇ ਮੁਸਤਹਿਕ ਲੋਕ ਨੇ, ਮੁਸਤਹਿਕ ਖਾਨਦਾਨ ਨੇ, ਹਰ ਮਹੀਨੇ ਉਹਨਾਂ ਨੂੰ 2000 ਰੁਪਏ ਪਹੁੰਚੇਗਾ। ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿ 2000 ਦੇ ਬਾਰੇ? 2000 ਰੁਪਏ ਨਾਲ ਕੀ ਬਣਦਾ? ਇਸ ਦੌਰ ਦੇ ਵਿੱਚ 2000 ਰੁਪਏ ਕੋ ਔਕਾਤ ਹੈ ਕਿ ਇਹ ਚੀਜ਼ ਤੁਹਾਡੇ ਸਾਹਮਣੇ ਠੀਕ ਹੈ ਜਾਂ ਗਲਤ ਕੀਤਾ ਹੈ? ਗਲਤ ਹੈ, ਸਰਾਸਰ ਗਲਤ ਹੈ, ਸਰਾਸਰ ਗਲਤ ਹੈ। ਕਿੰਨਾ ਹੋਣਾ ਚਾਹੀਦਾ ਸੀ ਪੈਕੇਜ? ਦੇਖੋ ਜੀ, ਕੋਈ ਵੀ ਇੱਕ ਆਮ ਬੰਦਾ ਵਾ, ਮਾੜਾ ਬੰਦਾ ਵਾ, ਉਹਦੇ ਕੋਲ 2 ਬੱਚੇ ਆ, ਉਹ ਕਿਰਾਏ ਦੇ ਮਕਾਨ ਤੇ ਰਹਿਣ ਡਿਆ, ਠੀਕ ਹੈ। ਉਹਨੂੰ ਕੀ ਮਿਲੇਗਾ 2000 ਰੁਪਏ ਦੇ ਨਾਲ? 1 ਕਿਲੋ ਦੁੱਧ ਲੈਣ ਚੱਲ ਜਾਓ ਤੇ 120 ਰੁਪਏ ਦਾ ਸਹੀ। ਸਹੀ। ਉਹ 2000 ਰੁਪਏ ਦੇ ਨਾਲ ਆਟਾ, ਘਿਓ ਦਾ ਇੱਕ ਪੈਕਟ ਲੈ ਗਿਆ 550 ਰੁਪਏ ਦਾ ਘਿਓ ਦਾ ਪੈਕਟ ਦੇਣ ਡਿਆ। ਬਿਲਕੁਲ ਸਹੀ। ਦੁੱਧ ਵਿੱਚੋਂ ਕੀ ਬਚਾਏਗਾ ਤੇ ਕੀ ਖਾਏਗਾ? ਮਹੀਨਾ ਗੁਜ਼ਾਰਾ ਕਰ ਲੇਗਾ। 8 ਦਿਨ ਨਹੀਂ ਲੰਘਦੇ ਉਹਦੇ ਨਾਲ, 2 ਦਿਨ ਨਹੀਂ ਲੰਘਦੇ 2000 ਰੁਪਏ ਦੇ ਨਾਲ। ਜਿਹੜਾ 12000 ਰੁਪਏ ਦਿੰਦਾ ਸੀ ਉਹ ਮਾੜਾ ਸੀ ਇਹਨਾਂ ਨੂੰ। ਇਹ 2000 ਰੁਪਏ ਪੈਕੇਜ ਦੇਣ ਡਿਆ ਮਹੀਨੇ ਬਾਅਦ, ਯਾਨੀ 10000 ਰੁਪਏ ਆਪਣੀ ਜੇਬ 'ਚ ਪਾਉਣ ਦੇ ਚੱਕਰਾਂ 'ਚ। ਕਿ ਤੁਸੀਂ 2000 ਤੋਂ ਹੁਣ ਮੁਤਮਿਨ ਹੋ ਕਿ ਨਹੀਂ ਮੁਤਮਿਨ? ਇਹ ਤੇ ਕਾਹਦੀ ਮੁਤਮਿਨ ਆ? ਅਸੀਂ ਆਪਣੇ ਅੱਲਾ ਦਾ ਸ਼ੁਕਰ ਅਲਹਮਦੁਲਿਲਾ, ਸਾਨੂੰ ਰੱਬ ਰਿਜ਼ਕ ਦੇਣ ਡਿਆ ਵਾ। ਅਸੀਂ ਜਾਂ 2000 ਰੁਪਏ ਦੇ ਕਾਹਦੇ ਮੁਤਮਿਨ ਹੋਈਏ? ਲੇਕਿਨ ਗਵਰਨਮੈਂਟ ਨੇ ਰਿਲੀਫ ਦਿੰਦੀ ਹੈ, ਗਵਰਨਮੈਂਟ ਦੇ ਕਿਸੇ ਤਰੀਕੇਕਾਰ ਦੇ ਨਾਲ। 2000 ਰੁਪਏ ਦਾ ਕਾਹਦਾ ਰਿਲੀਫ ਆ? ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਵਾਮ ਨੂੰ ਜਾਂ ਗਵਰਨਮੈਂਟ ਨੂੰ? ਕੀ ਮੈਸੇਜ ਦੇਣਾ ਚਾਹੁੰਦੇ ਹੋ? ਗਵਰਨਮੈਂਟ ਨੂੰ ਅਸੀਂ ਇਹਨਾਂ ਨੂੰ ਕੀ ਕਹਿ ਸਕਦੇ ਹਾਂ? ਇਹਨਾਂ ਲੋਕਾਂ ਨੂੰ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ। ਇਹਨਾਂ ਨੇ ਜੋ ਸ੍ਰੀਲੰਕਾ ਦਾ ਹਾਲ ਹੋਇਆ ਸਾਡਾ ਵੀ ਉਹੀ ਕਰਨਾ ਇਹਨਾਂ ਨੇ। ਜੋ ਹਾਲਾਤ ਹੋਣ ਨੇ ਅਖੀਰ ਤੇ ਇਹਨਾਂ ਦੇ ਨਾਲ ਉਹ ਹਾਲਾਤ ਹੋਣੇ ਨੇ ਜਿਹੜੇ ਉਹਨਾਂ ਦੇ ਨਾਲ ਹੋਏ ਨੇ। ਸਾਡੇ ਪੈਸਿਆਂ ਨਾਲ ਸਾਡੇ ਰੁਪਈਏ ਸਾਡੇ ਸਿਰ 'ਚ ਜੁੱਤੀਆਂ, ਸਾਡੇ ਕੋਲੋਂ ਲਿਜਾ ਕੇ, ਸਾਡੇ ਕੋਲ ਇਕੱਠੇ ਕਰਕੇ ਸਾਨੂੰ ਰਿਲੀਫ ਦੇਣ ਦਾ। ਕਿਹੜੀ ਸ਼ੈ ਦਾ ਰਿਲੀਫ ਹੈ? ਪਤਾ ਤਾਂ ਲੱਗੇ ਨਾ, ਰਿਲੀਫ ਦਿੱਤਾ ਵਾ। ਤੁਹਾਡੇ ਮਕਾਨ ਦਾ ਕਿਰਾਇਆ ਅਸੀਂ ਅਦਾ ਕਰ ਰਹੇ ਹਾਂ ਜੀ, ਤੁਹਾਨੂੰ 1 ਮਹੀਨੇ ਦਾ ਰਾਸ਼ਨ ਦੇ ਰਹੇ ਹਾਂ ਅਸੀਂ ਤੁਹਾਨੂੰ, ਜਾਂ ਤੁਹਾਡੇ ਬੱਚੇ ਕਿੰਨੇ ਨੇ? 2 ਬੱਚੇ ਨੇ, 4 ਨੇ, 5 ਨੇ, ਉਹਦੇ ਹਿਸਾਬ ਨਾਲ ਰਿਲੀਫ ਦਿਓ ਤੁਸੀਂ। ਕਿਸ ਚੀਜ਼ ਦਾ ਰਿਲੀਫ ਦੇਣ ਦੇ ਸਾਨੂੰ? ਬਿਸਤ ਕਰਨ ਵਾਸਤੇ ਆਹ ਰਿਲੀਫ ਦਿੱਤਾ ਸਾਨੂੰ। ਹੁਣ ਇਹਨਾਂ ਨੇ ਤਾਜ਼ਾ ਰਿਲੀਫ ਦਿੱਤਾ ਵਾ ਜਿਹੜਾ 150 ਤੇ 180 ਰੁਪਈਆਂ ਦੇ ਚਲਾ ਗਿਆ ਪੈਟਰੋਲ। ਅਸੀਂ ਛਾਪਰਾਂ 'ਚ ਪਵਾ ਕੇ ਲਿਆਉਣਾ? ਬੇਵਕੂਫ ਬਣਾਉਣ ਡਿਆ ਨਾ ਆਵਾਮ ਨੂੰ।
ਜਿਹੜੀ ਵੀ ਗਵਰਨਮੈਂਟ ਆਉਂਦੀ ਕੋਈ ਨਾ ਕੋਈ ਨਵਾਂ ਹੀ ਦੇ ਦਿੰਦੇ। ਉਹ ਪਿਛਲੇ ਨੇ ਆ ਕਰਕੇ ਗਿਆ, ਪਿਛਲਾ ਆ ਕਰਕੇ ਗਿਆ, ਤੁਸੀਂ ਚੰਗਾ ਕਰ ਲਓ। ਜੇ ਪਿਛਲਾ ਮਾੜਾ ਕਰਕੇ ਗਿਆ ਤਾਂ ਤੁਸੀਂ ਚੰਗਾ ਕਰ ਲਓ ਕੋਈ। ਅੱਛਾ, ਅਗਰ ਤੁਹਾਨੂੰ ਫਰਜ਼ ਕਰੋ 2000 ਰੁਪਏ ਮਿਲ ਜਾਂਦਾ, ਤੁਸੀਂ 2000 ਨਾਲ ਕੀ ਕੰਮ ਅਸੀਂ ਕਰੋਗੇ? 2000 ਰੁਪਇਆ ਉਹਨਾਂ ਦੇ ਮੱਥੇ ਮਾਰਾਂਗੇ, ਪੱਲਿਓਂ 1000 ਰੁਪਇਆ ਲਾ ਕੇ ਤੇ ਉਹਨਾਂ ਦੀ ਜੇਬ 'ਚ ਪਾਵਾਂਗੇ ਵੀ ਆਪਣੇ ਆਪ ਦੇ ਸਦਕੇ ਦੇ ਆਂਡੇ ਵਾਰ ਕੇ ਦਿਓ। ਲੇਕਿਨ ਦੇਂਦਾ ਪਾ ਦੇਗਾ ਵੱਧ। ਹਾਂਜੀ, ਉਹ ਗਾਂ ਵਾਸਤੇ ਤੁਹਾਨੂੰ ਇਤਿਹਾਸ ਰਵੇ, ਤੁਹਾਨੂੰ ਕੋਈ ਬਦ ਨਜ਼ਰ ਨਾ ਲੱਗੇ, ਤੁਹਾਡੇ ਤੇ ਕੋਈ ਜਾਦੂ ਟੂਣਾ ਨਾ ਹੋ ਜਾਏ। ਇਹਨਾਂ ਲੋਕਾਂ ਦੇ ਵਾਸਤੇ ਫਾਇਦਾ ਹੀ ਕੋਈ ਨਹੀਂ। ਇਹਨਾਂ ਲੋਕਾਂ ਲਈ ਨਾ ਦੁਆ ਕਰਨ ਦੀ ਲੋੜ ਹੈ ਇਹਨਾਂ ਲਈ, ਤੇ ਨਾ ਇਹਨਾਂ ਦੇ ਵਾਸਤੇ ਬਦਦੁਆ ਕਰਨ ਦੀ ਜ਼ਰੂਰਤ ਆ, ਕਿਉਂਕਿ ਇਹ ਲੋਕ ਇਸ ਕਾਬਲ ਹੀ ਨਹੀਂ ਹੈਗੇ। ਨਾਜ਼ਰੀਨ, ਤੁਸੀਂ ਦੋਸਤਾਂ ਦੀ ਗੁਫ਼ਤਗੂ ਸੁਣੀ ਆ ਤੇ ਨਤੀਜਾ ਤੁਸੀਂ ਆਪੇ ਹੀ ਕੱਢ ਲਿਓ। ਆਜੋ ਕਿਸੇ ਹੋਰ ਦੋਸਤ ਨਾਲ ਗੱਲ ਕਰਦੇ ਹਾਂ। ਬਹੁਤ ਸ਼ੁਕਰੀਆ ਜੀ। अस्सलाम वालेकुम। वालेकुम सलाम। अब देखो गवर्नमेंट ने ऐलान किया वा कि हर महीने मुस्ते खानदान ने ਜਿਹੜੇ ਉਹਨੂੰ 2000 ਰੁਪਏ ਦਿੱਤਾ ਜਾਏਗਾ। ਕਿ ਤੋਂ ਤੁਸੀਂ ਖੁਸ਼ ਹਾਂ? बहुत ज्यादा। ਤੁਹਾਡਾ 2000 ਨਾਲ ਗੁਜ਼ਾਰਾ ਹੋ ਜਾਏਗਾ? इंशाल्लाह बहुत खुश है। ਖੁਸ਼ ਹੋ ਤੁਸੀਂ? ਹਾਂਜੀ। ਕੀ ਕਰੋਗੇ 2000 ਰੁਪਏ ਨਾਲ ਅਗਰ ਤੁਹਾਨੂੰ ਮਿਲ ਜਾਂਦਾ? ਹੁਣ ਵੇਖੋ ਜੀ, ਇਮਰਾਨ ਖਾਨ ਦੀ ਹਕੂਮਤ 'ਚ ਸਾਨੂੰ ਸਕੂਟਰ ਦੇ ਪੈਸੇ ਧੋਣ ਨੂੰ ਨਹੀਂ ਲੱਭੇ। ਅੱਛਾ, 2000 ਮੈਨੂੰ ਤਾਂ ਸੀਟਾਂ ਤੇ ਪਵਾਵਾਂਗੇ ਗੱਡੀ ਦੀਆਂ। ਗੱਡੀ ਦੀ ਸੀਟ ਪਾਉਣੀ ਹੈ? ਹਾਂਜੀ, 5000 ਰੁਪਏ 500 ਰੁਪਏ ਨੂੰ ਕਿਉਂ ਵਿਕਣਦੇ ਆ? ਹਾਂਜੀ। ਕੋਈ ਤਾਂ ਫਾਇਦਾ ਹੋਊਗਾ ਹੀ ਨਾ। ਇਹ ਆਂਦਾ ਬਿੱਲ ਪਾੜ ਦਾਂਗੇ, ਹਾਂ। ਸਾੜ ਦਾਂਗੇ। ਸਾਡੇ 3 ਸਾਲਾਂ ਦੇ ਵਿੱਚ ਇਹਨੇ ਬਿੱਲ ਤਿੱਗਣੇ ਕੀਤੇ ਆ। ਅੱਛਾ, ਅਗਰ ਗਵਰਨਮੈਂਟ ਤੁਹਾਨੂੰ ਸਵੇਰੇ ਹੀ 2000 ਰੁਪਏ ਦੇ ਦੇਵੇ ਉਹਦਾ ਕੀ ਕਰੋਗੇ? ਉਹਦਾ ਅਸੀਂ ਮੋਟਰਸਾਈਕਲ ਦੀ ਸੀਟ ਪਵਾਵਾਂਗੇ। ਨਹੀਂ, ਉਹਦਾ ਅੱਗੇ ਵੀ ਤੁਸੀਂ ਦੱਸਤਾ, ਹੋਰ ਕੀ ਕਰੋਗੇ? ਹੋਰ ਵੀ ਕੋਈ ਨਾ ਕੋਈ ਪੈਸੇ ਫਾਲਤੂ ਬਣ ਕੇ ਕੁਛ ਸ਼ੈ ਲੈ ਲਾਂਗੇ। ਕਿਹੜੀ ਸ਼ੈ? ਖਾਣ ਪੀਣ ਨੂੰ ਮਹਿੰਗਾਈ ਜਿਹੜੀ ਉਹ ਘਟਾਉਣੀ ਆ। ਅੱਛਾ, ਤੇ ਉਹ ਆਟਾ ਚੀਨੀ ਇਹ ਨਵਾਜ਼ ਸ਼ਰੀਫ ਦੇ ਅੱਗੇ ਗੁਜ਼ਾਰਿਸ਼ ਆ, ਸ਼ਹਿਬਾਜ਼ ਸ਼ਰੀਫ ਅੱਗੇ, ਤੇ ਰੇਟ ਘਟਾਉਣੇ ਚਾਹੀਦੇ ਆ। ਨਾਜ਼ਰੀਨ, ਸਾਡੀ ਆਵਾਮ ਦੀ ਪਰੇਸ਼ਾਨੀ ਇਹੀ ਹੈ ਜ਼ਿਆਦਾ। ਪੈਟਰੋਲ ਵੀ ਘਟਾਉਣ। ਹਾਂ, ਪੈਟਰੋਲ ਕਹਿੰਦੇ ਸਸਤਾ ਕਰਨਾ, ਆਟਾ ਕੇ ਚੀਨੀ ਇਹ ਜਿਹੜੀ ਚੀਜ਼ਾਂ ਸਾਡੀ ਪਰੇਸ਼ਾਨੀ ਤੇ ਆ। ਖੁਸ਼ ਹੋ ਜਾਓਗੇ? ਬਿਲਕੁਲ ਖੁਸ਼ ਹੋਵਾਂਗੇ। ਲੋ ਜੀ, ਦੁਆ ਕਰੋ ਕਿ ਅੱਲਾਹ ਪਾਕ ਪਾਕਿਸਤਾਨ ਤੇ ਰਹਿਮਤ ਕਰੇ, ਐਸੇ ਅੱਲਾਹ ਮੁਹੰਮਦ ਪਾਕ ਜੀ ਆਇਨ। ਪਾਕਿਸਤਾਨ ਤੇ ਰਹਿਮਤ ਕਰੇ ਔਰ ਇਹਨਾਂ ਨੂੰ ਰੱਬ ਇਹਨਾਂ ਦੇ ਜੇਨ 'ਚ ਰੱਬ ਗਰੀਬ ਨੂੰ, ਜਾਨੀ ਕਿ ਗਰੀਬਾਂ ਦੇ ਉੱਤੇ ਹੱਥ ਰੱਖਣ ਨੂੰ ਸ਼ਿਫਾਤ ਹੋਵੇ। ਆਮੀਨ। ਬਹੁਤ ਸ਼ੁਕਰੀਆ ਜੀ। ਤੁਸੀਂ ਦੱਸਣਾ ਵੀ 2000 ਰੁਪਏ ਅਗਰ ਤੁਹਾਨੂੰ ਮਿਲ ਜਾਂਦਾ ਤੁਸੀਂ ਕੀ ਕਰੋਗੇ? ਸਾਨੂੰ ਰਹਿਣ ਦਿਓ ਤੇ ਅਸੀਂ ਐਵੇਂ ਹੀ ਚੰਗੇ ਆ। ਉਹ 2000 ਨਾਲ ਉਹ 2000 ਲੈ ਕੇ ਸਾਨੂੰ 4000 ਦੇਣਾ ਪੈਣਾ, ਕਿਹੜੀ ਲੋੜ ਹੈ? ਉਹ ਜੇ ਮਿਲ ਵੀ ਜਾਵੇ ਤਾਂ ਸਾਡਾ ਹੀ ਹੈ, ਉਹ ਸਾਡੇ ਪੱਲੇ ਹੀ ਉਹਨਾਂ ਦੇਣਾ। ਬਿਜਲੀ ਦਾ ਬਿੱਲ ਬਾਅਦ ਕਰ ਦਿੱਤਾ, ਗੈਸ ਦਾ ਜ਼ਿਆਦਾ ਕਰ ਦਿੱਤਾ। ਸਹੀ ਹੈ। ਆਟਾ ਜਿਹੜਾ ਉਹ ਹੀ ਨਹੀਂ ਪੂਰਾ ਹੁੰਦਾ, ਅਸੀਂ 2000 ਨੂੰ ਕੀ ਕਰਨਾ? ਅਸੀਂ ਤਾਂ ਇਸ 2000 ਨੂੰ ਐਵੇਂ ਹੀ ਠੀਕ ਆ, ਸਾਨੂੰ ਕੋਈ ਰੋਟੀ ਲੱਭੀ ਜਾਵੇ ਬੜੀ ਗੱਲ ਹੈ। ਯਾਨੀ ਕਿ ਤੁਹਾਨੂੰ 2000 ਨਹੀਂ ਜਿੱਦਾਂ ਤੁਸੀਂ ਕਰਕੇ ਰੋਟੀ ਚੱਲੀ ਸਾਨੂੰ ਜਾਵੇ। ਰੋਟੀ ਚੱਲੀ ਜਾਵੇ, ਉਹ ਬੜੀ ਗੱਲ। ਇਸ ਮਹਿੰਗਾਈ ਦੇ ਦੌਰ ਵਿੱਚ 600 ਰੁਪਏ ਕਿਲੋ ਘਿਓ ਹੋ ਗਿਆ। ਹਾਂਜੀ। ਅਸੀਂ 2000 ਨੂੰ ਕੀ ਹੋ ਸਕਦਾ? 2000 ਕੀ ਹਾਲ? ਕੁਛ ਕਿੰਨੇ ਕੁ ਨਾਲ ਗੁਜ਼ਾਰਾ ਹੋ ਸਕਦਾ ਕਿ ਮਜ਼ਦੂਰ ਆਦਮੀ ਦਾ? ਦੂਰ ਆਦਮੀ ਵਾਸਤੇ ਕਮ ਅਜ਼ ਕਮ 1000 ਰੁਪਏ ਦਿਹਾੜੀ ਦਾ ਹੋਣਾ ਚਾਹੀਦਾ। ਫੇਰ ਗੁਜ਼ਾਰਾ ਹੁੰਦਾ ਹਾਂ, ਹੋਊਗਾ। ਫੇਰ ਗੁਜ਼ਾਰਾ ਹੋ ਸਕਦਾ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਹੈ। ਗਵਰਨਮੈਂਟ ਨੂੰ? ਕੋਈ ਪੈਗਾਮ ਦੇਣਾ ਚਾਹੁੰਦੇ ਹੋ? ਪੈਗਾਮ ਅਸੀਂ ਗੌਰਮੈਂਟ ਨੂੰ ਕੀ ਦੇਈਏ? ਉਹ ਉਧਰ ਦੇਖੋ ਕੈਮਰੇ ਵਾਲ। ਹੈ ਅਸੀਂ ਤਾਂ ਗੌਰਮੈਂਟ ਨੂੰ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਗਰੀਬ ਬੰਦੇ ਵਾਸਤੇ ਕੋਈ ਰਿਲੀਫ ਪੈਦਾ ਕੀਤਾ ਜਾਵੇ। ਜੀ। ਕਿ ਸਾਨੂੰ ਆਟਾ ਸਸਤਾ ਮਿਲੇ, ਕੋਈ ਚੀਨੀ ਸਸਤੀ ਮਿਲੇ, ਕੋਈ ਘਿਓ ਸਸਤਾ ਮਿਲੇ। ਫਿਰ ਤਾਂ ਅਸੀਂ ਮੰਨ ਲਿਆ ਕਿ ਗੌਰਮੈਂਟ ਸਾਨੂੰ ਕੋਈ ਰਿਲੀਫ ਦੇ ਰਹੀ ਹੈ। ਜਦੋਂ ਹਰ ਬੰਦਾ ਆਪਣੀ ਮਨ ਮਰਜ਼ੀ ਕਰ ਰਿਹਾ ਹੈ, ਆਏ ਰੋਜ਼ ਮਹਿੰਗਾਈ, ਗਰੀਬ ਦਾ ਪੱਲੇ ਤੇ ਕੱਖ ਵੀ ਨਹੀਂ ਪੈ ਰਿਹਾ। ਗੌਰਮੈਂਟ ਵਾਸਤੇ ਇਹੋ ਹੀ ਸਾਡਾ ਪ੍ਰੋਗਰਾਮ ਹੈ ਕਿ ਗਰੀਬ ਬੰਦੇ ਤੇ ਹੱਥ ਰਹਿਮ ਕੀਤਾ ਜਾਵੇ, ਸਾਡਾ ਫਾਇਦਾ ਗਰੀਬ ਦਾ ਸੋਚਿਆ ਜਾਵੇ, ਕੁਝ ਚੀਜ਼ ਸਸਤੀ ਕੀਤੀ ਜਾਵੇ, ਬਸ। ਬਹੁਤ ਸ਼ੁਕਰੀਆ ਜੀ। ਦੋਸਤੋ, ਗਵਰਨਮੈਂਟ ਨੇ ਐਲਾਨ ਕੀਤਾ ਕਿ ਜਿਹੜੇ ਮੁਸਤਹਿਕ ਲੋਕ ਨੇ, ਮੁਸਤਹਿਕ ਖਾਨਦਾਨ ਨੇ, ਉਹਨਾਂ ਨੂੰ ਹਰ ਮਹੀਨੇ 2000 ਰੁਪਏ ਦਿੱਤਾ ਜਾਏਗਾ। ਹਾਂਜੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਹਰ ਮਹੀਨੇ 2000 ਰੁਪਏ ਮਿਲ ਰਿਹਾ? ਕੁਛ ਵੀ ਨਹੀਂ ਕਰਾਂਗੇ, ਉਹਨਾਂ ਕੀ ਬਣਨਾ? 2000 ਨਾਲ ਕੱਖ ਨਹੀਂ ਬਣਨਾ। ਕੁਛ ਵੀ ਨਹੀਂ ਬਣਦਾ। ਕਿੰਨੇ 4 ਕਿਲੋ ਘਿਓ ਨਹੀਂ ਹੁੰਦਾ 2000 ਦਾ, 550 ਰੁਪਏ ਕਿਲੋ ਦਾ ਘਿਓ ਆ। 4 ਕਿਲੋ ਘਿਓ ਨਹੀਂ ਆਉਂਦਾ ਵੀ। ਯਾਨੀ ਕਿ ਉਹ ਵੀ 2200 ਰੁਪਏ ਦਾ ਬਣਦਾ। ਹਾਂਜੀ, ਤੇ 2000 ਨੂੰ ਕੀ ਕਰੇਗਾ ਵੀ? 2000 ਥੋੜਾ ਵਾ। ਜ਼ਾਹਰੀ ਗੱਲ ਹੈ। ਕਿੰਨਾ ਹੋਣਾ ਚਾਹੀਦਾ ਤੁਹਾਡੇ ਸਾਹਮਣੇ? ਕੰਮੋ ਵੇਚ ਮਜ਼ਦੂਰ ਬੰਦਿਆਂ ਦੇ ਕੋਲ 15000 ਤੇ ਹੋਣਾ ਚਾਹੀਦਾ। 15000 500 ਰੁਪਏ ਦੇ ਨਾਲ ਕੰਮੋ ਵੇਚ ਉਹ 1-2 ਟਾਈਮ ਦੀ ਰੋਟੀ ਦੇ ਘਰ ਖਾ ਸਕਦੇ ਨੇ। ਬਿਲਕੁਲ ਸਹੀ। ਕੰਮੋ ਵੇਚ ਉਹ ਤੁਹਾਨੂੰ ਹਰ ਚੀਜ਼ ਦਾ ਤੁਹਾਨੂੰ ਵੀ ਪਤਾ ਕਿ ਘਿਓ, ਆਟਾ, ਚੀਨੀ ਕਿੱਥੇ ਪਹੁੰਚੇ ਹੋਏ ਨੇ। ਤੇ ਤੁਸੀਂ ਇਸ ਆਫਰ ਤੋਂ ਮੁਤਮਿਨ ਆ ਕਿ ਨਹੀਂ ਮੁਤਮਿਨ? 2000 ਦੇ ਵੀ ਜਿਹੜਾ ਉਹਨਾਂ ਨੇ ਪੈਕੇਜ ਦਿੱਤਾ ਵਾ, ਗਵਰਨਮੈਂਟ ਨੇ ਪੈਕੇਜ ਦਾ ਐਲਾਨ ਕੀਤਾ। ਉਹ ਤਾਂ ਮਜ਼ਾਕ ਕਰਦੇ ਪਏ ਨਾ ਆਵਾਮ ਦੇ ਨਾਲ। ਨਹੀਂ ਯਾਰ, ਮਜ਼ਾਕ ਨਹੀਂ, ਸੀਰੀਅਸ ਕਿਹਾ ਵਾ। ਅੱਛਾ, ਹਾਂ। ਬਾਕੀ ਕੀ ਫਾਇਦਾ 2-2000 ਦੇ ਕੇ ਮੂੰਹ ਕਾਲਾ ਕਰਨ ਦਾ? ਉਹ ਗੱਲ ਹੈ ਕਿ ਇਮਰਾਨ ਖਾਨ ਨੇ 12-12,000 ਦਿੱਤਾ ਨਾ। ਹਾਂਜੀ। ਇਹ ਵੀ ਭਰ ਦੇ, ਇਹ ਵੀ ਉਸੇ ਸੀਟ ਤੇ ਬੈਠਾ। ਤੇ ਅਗਰ 2000 ਤੋਂ 2500 ਦਾ ਐਲਾਨ ਹੋ ਜਾਏ ਫਿਰ ਠੀਕ ਹੈ? ਨਹੀਂ, ਉਹ ਵੀ ਨਹੀਂ ਸਹੀ। ਉਹ ਵੀ ਨਹੀਂ ਸਹੀ। ਕੰਮੋ ਵੇਚ 15000। 15000 500 ਰੁਪਏ ਮਾਰੇ ਬੰਦਿਆਂ 'ਚ ਕੀ ਹੈਗਾ? ਕੁਝ ਵੀ ਨਹੀਂ ਹੈਗਾ। ਤੁਸੀਂ ਦੱਸੋ ਹਾਂ, ਤੁਸੀਂ ਘੱਟੋ ਘੱਟ 35-40,000 ਰੁਪਏ ਤਨਖਾਹ ਲੈਣ, ਤੁਹਾਡੀ ਪੂਰੀ ਪੈਂਦੀ ਹੈ। ਗੱਲ ਤੇ ਨਾਜ਼ਰੀਨ ਠੀਕ ਕਰ ਰਹੇ ਵੀ ਹਾਲਾਤ 2000 ਨਾਲ ਕੱਖ ਨਹੀਂ ਬਣਦਾ।
ਤਾਂ ਕੀ ਕਹਿਣਾ ਚਾਹੁੰਦੇ ਹਕੂਮਤ ਨੂੰ ਕਿ ਕੀ ਕਰਨਾ ਚਾਹੀਦਾ ਹਕੂਮਤ ਨੂੰ ਹੁਣ ਦੱਸੋ? ਹਕੂਮਤ ਆਪਣੀ ਮਰਜ਼ੀ ਕਰੇਗੇ, ਹਕੂਮਤ ਨੂੰ ਅਸੀਂ ਕੀ ਕਹਿ ਸਕਦੇ ਆ? ਇਹ ਹਕੂਮਤ ਦੀ ਮਰਜ਼ੀ, ਉਹਨਾਂ ਨੇ 2000 ਦਾ ਐਲਾਨ ਆਹ ਕੀਤਾ ਤੇ ਦੇਈ ਜਾਵੇ, ਫਿਰ ਚੁੱਪ ਕਰਕੇ ਲੈਣ ਵਾਲੇ ਲੈ ਰਹੇ, ਦੇਣ ਵਾਲੇ ਦੇ ਰਹੇ ਨੇ। ਤਾਂ ਤੁਸੀਂ ਲੈ ਰਹੇ ਨਹੀਂ ਅਸੀਂ ਕਿਉਂ ਲੈਣੇ ਆ? ਨਹੀਂ ਲੈਣਾ? ਅਸੀਂ ਲੋਰੋਈ ਤੇ ਲੈਣ ਆਏ ਆ, ਕਾਹਦੇ ਵਾਸਤੇ ਆਏ ਆ ਵੀ? ਇਹਨਾਂ ਕੋ ਪੁੱਛਦੇ ਆ ਭਾਜੀ, ਗਵਰਨਮੈਂਟ ਨੇ 2000 ਰੁਪਏ ਮਹੀਨਾ ਐਲਾਨ ਕੀਤਾ ਵੀ ਜਿਹੜੇ ਕੋਈ ਮੁਸਤਹਿਕ ਲੋਕ ਨੇ 2000 ਰੁਪਏ ਹਰ ਮਹੀਨੇ ਉਹਨਾਂ ਨੂੰ ਦੇਣਾ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ, ਕੋਈ ਗੱਲਬਾਤ? 2000 ਰੁਪਏ ਇਹਨਾਂ ਨੇ ਦੇਣਾ ਤਾਂ ਹੈ ਵਾ ਹਰ ਬੰਦੇ ਨੂੰ, ਹਰ ਬੰਦੇ ਕਿਤੇ ਮਿਲਣਾ, ਇਹਨਾਂ ਦੇ ਆਪਣੇ ਬੰਦੇ ਆ ਜਿਹੜੇ ਮਿਲਣਾ ਜਿਨ੍ਹਾਂ ਨੂੰ। ਨਹੀਂ ਨਹੀਂ, ਉਹ ਕਹਿੰਦੇ ਜਿਹੜੇ ਕੋਈ ਮੁਸਤਹਿਕ ਲੋਕ ਉਹਨਾਂ ਦੇ ਘਰ ਪਹੁੰਚੇਗਾ। ਕਿਹੜੇ ਮੁਸਤੈਕ ਲੋਕ ਆ ਇਹਨਾਂ ਦੇ, ਜਾਨੀ ਕਿ ਦੱਸਿਆ ਵਾ ਕਿਸੇ ਨੂੰ ਕਿਸੇ ਨੂੰ? ਕੌਣ ਹੈਗਾ ਵਾ? ਹਾਂਜੀ ਇੱਥੇ ਲੱਗੇ ਹਕੂਮਤ ਤੋਂ ਵੱਡਾ ਮੁਸਤਹਕ ਕੌਣ ਹੈਗਾ ਵਾ ਜਨਾਬ? ਹਕੂਮਤ ਤੋਂ ਵੱਡਾ ਮੁਸਤਹਕ ਕੌਣ ਹੈਗਾ? ਇਹਨਾਂ ਨੂੰ ਖੁਦ 2000 ਦੀ ਲੋੜ ਹੈ। ਯਾਨੀ ਕਿ ਸਾਡੀ ਹਕੂਮਤ ਜਿਹੜੀ ਆਪ ਮੰਗਣ ਟੁਰੀ ਹੋਈ ਆ, ਉਹਨੇ 2-2000 ਰੁਪਏ ਦੇ ਕੇ ਊਂਠ ਤੇ ਮੂੰਹ ਜ਼ੀਰਾ ਹੀ ਦੇਣਾ ਵਾ। ਅੱਛਾ ਜੀ, ਹਾਂਜੀ, ਊਂਠ ਕੇ ਮੂੰਹ 'ਮੇ ਜ਼ੀਰਾ ਹੀ ਆ 2000 ਰੁਪਏ ਦੇ ਕੇ। ਇਹ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ ਬਾਅਦ 'ਚ ਪਤਾ ਲੱਗਣਾ। ਇੱਕ ਨੂੰ ਮਿਲਿਆ ਤਾਂ 11 ਤੇ ਲਿਖਿਆ ਜਾਣਾ। ਇਹ ਕੀ ਗੱਲ ਹੈ? ਯਾਨੀ ਕਿ ਤੁਸੀਂ ਸਮਝਦੇ ਆ ਵੀ ਇੱਕ ਨੂੰ ਮਿਲ ਕੇ ਕਿੱਦਾਂ ਗਿਆ, ਇੱਕ ਨੂੰ ਦੇ ਕੇ ਤੇ 11 ਦਾ ਲਿਖਿਆ ਜਾਏਗਾ? ਉਹ 11 ਤੇ ਲਿਖਿਆ ਜਾਣਾ ਵਾ। ਅੱਛਾ, ਅਗਰ ਤੁਹਾਨੂੰ 2000 ਰੁਪਏ ਮਿਲਣਾ ਜਾਵੇ ਤੁਸੀਂ ਕੀ ਕਰੋਗੇ 2000 ਨਾਲ? ਅਸੀਂ ਇਸ 2000 ਤੋਂ ਵੈਸੇ ਹੀ ਚੱਗੇ ਆ, ਯਾਨੀ ਕਿ ਨਹੀਂ ਲੈਣਾ ਚਾਹੁੰਦੇ? ਨਹੀਂ ਲੈਣਾ ਚਾਹੁੰਦੇ। ਉਹਦੀ ਕੀ ਵਜ੍ਹਾ? 2000 ਰੁਪਏ ਭਾਜੀ ਲੈ ਕੇ ਤੇ ਮੁੜ ਕੇ 3 ਘੰਟੇ ਬੰਦਾ ਲਾਈਨ 'ਚ ਲੱਗਾ ਰਵੇ। ਉਸ ਲਾਈਨ ਤੋਂ ਯਾਨੀ ਕਿ 3 ਘੰਟੇ ਬੰਦਾ ਵੈਸੇ ਪਾਣੀ ਦੀ ਜਿੰਨੀ ਗਰਮੀ ਹੈ ਵੈਸੇ ਬੇਹੋਸ਼ ਹੋ ਜਾਵੇ। ਜੇ ਕਦੀ ਪੈਸੇ ਲੈਣ ਗਏ ਬੇਦੀ ਇਨਕਮ ਸਪੋਰਟ ਦੇ, ਉੱਥੇ ਯਾਨੀ ਕਿ ਔਰਤਾਂ ਸਾਰੀ ਦਿਹਾੜੀ ਦੀ ਰੀਲ ਹੋਣ ਡੀਆਂ ਹੁੰਦੀਆਂ ਵਾ। ਤੇ ਪੈਸੇ ਉਹਨਾਂ ਨੂੰ ਮਿਲਦੇ ਆ? ਪੈਸੇ ਮਿਲਣ ਦੇ ਬਾਅਦ ਦੀ ਗੱਲ, ਉਹ ਕਈ ਵਿਚਾਰੀਆਂ ਉੱਥੇ ਬੇਹੋਸ਼ ਹੋ ਕੇ ਆ ਜਾਂਦੀਆਂ ਵਾ। ਕਈਆਂ ਦੇ ਆਏ ਹੁੰਦੇ ਉਹਨਾਂ ਨੂੰ ਵੀ ਕਹਿੰਦੇ ਨਹੀਂ ਆਏ। ਅੱਛਾ, ਇਦਾਂ ਦਾ ਸੀਨ ਹੁੰਦਾ? ਹਾਂਜੀ, ਇਦਾਂ ਦਾ ਸੀਨ ਹੁੰਦਾ। ਨਾਜ਼ਰੀਨ, ਤੁਸੀਂ ਗੁਫ਼ਤਗੂ ਸੁਣੀ ਫੈਸਲਾਬਾਦੀ ਆਵਾਮ ਦੀ ਕਿ ਉਹ ਪੈਕੇਜ ਦੇ ਮੁਤਲਕ ਕੀ ਕਹਿ ਰਹੇ ਕਿ ਜਿਹੜੇ ਮੁਸਤਹਿਕ ਅਫਰਾਦ ਨੇ ਉਹਨਾਂ ਨੂੰ 2000 ਰੁਪਏ ਹਰ ਮਹੀਨੇ ਜਾਏਗਾ। ਤੁਸੀਂ ਸਾਰੀ ਗੁਫ਼ਤਗੂ ਸੁਣ ਲਈ ਫੈਸਲਾਬਾਦੀ ਆਵਾਮ ਦੀ। ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਸਾਨੂੰ ਇਜਾਜ਼ਤ ਦਿਓ ਤੇ ਦੇਖਦੇ ਰਹੋ ਸੱਜਾਦ ਜਾਨੀ ਆਫੀਸ਼ੀਅਲ। ਤੇ ਨਾਜ਼ਰੀਨ, ਇੱਕ ਛੋਟਾ ਜਿਹਾ ਮੈਸੇਜ ਜੋ ਹੈ ਕਿ ਸਾਡਾ ਕੋਈ ਸਿਆਸੀ ਚੈਨਲ ਨਹੀਂ ਹੈ, ਇਹ ਫਨੀ ਪ੍ਰੋਗਰਾਮ ਹੁੰਦਾ। ਅਗਰ ਤੁਸੀਂ ਗੱਲਬਾਤ ਕਰਦੇ ਹੋ ਸਿਰਫ ਤੁਹਾਡੇ ਵਾਸਤੇ ਹੁੰਦੀ ਹੈ, ਤੁਹਾਨੂੰ ਹਸਾਉਣ ਵਾਸਤੇ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।